ਫਲੋਰੀਡਾ ਦੇ ਵਿੱਚ ਬੜੀ ਤੇਜ਼ ਰਫ਼ਤਾਰ ਦੇ ਨਾਲ ਪਹੁੰਚ ਰਿਹਾ ਹੈ। 2.5 ਮਿਲੀਅਨ ਲੋਕ ਇਸ ਟਾਈਮ ਮੈਂਡੇਟਰੀ ਇਵੈਕੂਏਸ਼ਨ ਆਰਡਰਸ ਦੇ ਅਧੀਨ ਆ ਚੁੱਕੇ ਆ। ਫਲੋਰੀਡਾ ਦੇ ਜਿਹੜੇ ਪੈਨਸੂਲਾ ਦੇ ਵਿੱਚ ਭਾਰੀ ਮੀਂਹ ਤੇ 155 ਮੀਲ ਫੀ ਘੰਟੇ ਦੀ ਰਫ਼ਤਾਰ ਦੀਆਂ ਜਿਹੜੀਆਂ ਤੇਜ਼ ਹਵਾਵਾਂ ਜਿਹੜੀਆਂ ਆ ਉਧਰ ਵਗਣਗੀਆਂ। ਤੇ ਜਿੱਦਾਂ ਤੁਸੀਂ ਕਿਹਾ ਵੀ ਹਰੀਕੇਨ 4 ਹਰੀਕੇਨ 5 ਦੇ ਇਨ ਬਿਟਵੀਨ ਜਿਹੜਾ ਇਹ ਰਹਿਣ ਵਾਲਾ ਹੈ। ਫਲੋਰੀਡਾ ਦੀ ਐਮਰਜੈਂਸੀ ਮੈਨੇਜਮੈਂਟ ਆ, ਉਹਨਾਂ ਦੇ ਜਿਹੜੇ ਡਾਇਰੈਕਟਰ ਕੈਵਿਨ ਗੁਥਰੀ ਆ, ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਹੇ ਆ। ਟੈਂਪਾ ਬੇ ਤੇ ਸੇਂਟ ਪੀਟਰਸਬਰਗ, ਇਹ ਦੋ ਜਿਹੜੇ ਇਲਾਕੇ ਆ, ਇਹ ਦੋ ਸ਼ਹਿਰ ਆ, ਇੱਥੇ ਸਭ ਤੋਂ ਬੁਰੀ ਜਿਹੜੀ ਸੰਭਾਵਨਾਵਾਂ ਜਿਹੜੀਆਂ ਬਣ ਰਹੀਆਂ ਵੀ ਇੱਥੇ ਸਭ ਤੋਂ ਜ਼ੋਰ ਦੇ ਨਾਲ ਇਹ ਸਟਾਰਮ ਹਿੱਟ ਕਰਨ ਜਾ ਰਿਹਾ ਆ। ਕਹਿੰਦੇ ਵੀ ਜਿੱਡਾ ਉਹਦਾ ਸਾਈਜ਼ ਆ ਤੇ ਜਿੱਦੀ ਉਹਦੀ ਇਸ ਟਾਈਮ ਸ਼ਕਤੀ ਆ, ਤੇ ਜਿਹੜੀ ਸਟਾਰਮ ਸਰਜ ਆ ਉਸਨੇ ਕੋਸਟਲ ਇਲਾਕਿਆਂ ਦੇ ਵਿੱਚ ਕਈ ਫੁੱਟ ਤੱਕ ਪਾਣੀ ਜਿਹੜਾ ਆ ਉਹ ਲੈ ਆਉਣਾ ਆ। ਦੋਹਰੀ ਮਾਰ ਜਿਹੜੀ ਹਰਜੋਤ ਸਿੰਘ ਜੀ ਝੱਲਣੀ ਪੈਣੀ ਆ। ਇੱਕ ਤਾਂ ਤੇਜ਼ ਹਵਾਵਾਂ ਜਿਸ ਦੇ ਨਾਲ ਘਰਾਂ ਦੀਆਂ ਕਈ ਵਾਰੀ ਆਪਾਂ ਵੀਡੀਓਜ਼ ਦੇਖੀਆਂ, ਛੱਤਾਂ ਉੱਡ ਜਾਂਦੀਆਂ ਆ, ਡੈਬਰੀ ਇੰਨੀ ਕੁ ਜ਼ਿਆਦਾ ਹੁੰਦੀ ਹੈ ਇੱਕ ਦੂਜੇ ਦੇ ਵਿੱਚ ਜਿਹੜੀਆਂ ਵੱਜਦੇ ਆ। ਲੋਕ ਇਸ ਟਾਈਮ ਬੋਰਡ ਅਪ ਕਰ ਰਹੇ ਆ, ਜਿੰਨੀਆਂ ਵੀ ਬਾਰੀਆਂ ਆ ਉਹਨਾਂ ਨੂੰ ਬੋਰਡ ਅਪ ਕਰ ਰਹੇ ਆ। ਰਾਸ਼ਨ ਪਾਣੀ ਆ ਉਸ ਨੂੰ ਜਿਹੜਾ ਉਹ ਸਟੋਰ ਕਰ ਰਹੇ ਆ। ਤੇ ਤੇਜ਼ ਹਵਾਵਾਂ ਦੇ ਨਾਲ ਬਿਜਲੀ ਜਿਹੜਾ ਆ ਉਹ ਜਾਂਦੀ ਉਹੀ ਜਾਂਦੀ ਆ, ਉਹ ਗੁੱਲ ਹੋ ਜਾਂਦੀ ਆ। ਤੇ ਕਈ ਦਿਨ ਤੋਂ ਲੈ ਕੇ ਹਫ਼ਤਿਆਂ ਵੱਧਦੀ ਕਈ ਵਾਰੀ ਮਹੀਨਿਆਂ ਤੱਕ ਲੱਗ ਜਾਂਦਾ ਆ ਵੀ ਜਿਹੜੀ ਪਾਵਰ ਗ੍ਰਿਡ ਆ ਉਸ ਨੂੰ ਮੁੜ ਦੁਬਾਰਾ ਚਾਲੂ ਜਿਹੜਾ ਉਹ ਕੀਤਾ ਜਾਵੇ। ਆਪਾਂ ਨੂੰ ਇਹ ਵੀ ਪਤਾ ਆ ਵੀ ਫਲੋਰੀਡਾ ਦੇ ਵਿੱਚ ਬਹੁਤ ਸਾਰੇ ਬਜ਼ੁਰਗ ਰਹਿੰਦੇ ਨੇ, ਖਾਸ ਕਰਕੇ ਇਹੋ ਜਿਹੇ ਇਲਾਕਿਆਂ ਦੇ ਵਿੱਚ ਵੀ ਉੱਥੇ ਮੌਸਮ ਵਧੀਆ ਰਹਿੰਦਾ ਆ ਵੀ ਉਹਦੇ ਕਰਕੇ ਤੁਸੀਂ ਲੋਕ ਜਿਹੜੇ ਉੱਥੇ ਜਾ ਕੇ ਰਹਿ ਰਹੇ ਹੁੰਦੇ ਆ। ਪਰ ਹੁਣ ਇਹ ਦੇਖਣ ਵਾਲੀ ਗੱਲ ਰਹੇਗੀ ਹਰਜੋਤ ਸਿੰਘ ਜੀ ਵੀ ਕਿੱਦਾਂ ਵਿਚਾਰਿਆਂ ਦਾ ਗੁਜ਼ਾਰਾ ਹੋਊਗਾ, ਕਿਉਂਕਿ ਬਹੁਤ ਸਾਰੇ ਜਿਹੜੇ ਬਿਜਲੀ ਦੇ ਉੱਤੇ ਨਿਰਭਰ ਹੁੰਦੇ ਆ ਉਹਨਾਂ ਦੀ ਜਿਹੜੀਆਂ ਹੈਲਥ ਕੰਡੀਸ਼ਨਸ ਨੂੰ ਠੀਕ ਰੱਖਣ ਦੇ ਲਈ ਜੇ ਬਿਜਲੀ ਜਾਂਦੀ ਆ ਉਹ ਕੀ ਕਰਨਗੇ। ਸੋ ਇਸੇ ਲਈ ਜਿਹੜੇ ਉੱਥੋਂ ਦੇ ਅਧਿਕਾਰੀ ਆ ਇਵੈਕੂਏਸ਼ਨਸ ਆਲਰੇਡੀ ਜਿਹੜੀ ਉਹਨਾਂ ਨੇ ਉੱਥੇ ਚਾਲੂ ਕਰ ਦਿੱਤੀਆਂ ਹੈਗੀਆਂ ਆ। ਸੋ ਆਲਰੇਡੀ ਤੇਜ਼ ਹਵਾਵਾਂ ਦਾ ਦੌਰ ਜਿਹੜਾ ਆ ਉਹ ਉੱਥੇ ਸ਼ੁਰੂ ਹੋ ਚੁੱਕਾ ਆ। ਜਦੋਂ ਹਰੀਕੇਨ ਆਉਂਦਾ ਹੈ ਤੇ ਸਮੁੰਦਰ ਆਪਣੇ ਨਾਲ ਹੀ ਲਈ ਆਉਂਦਾ ਆ, ਉਹ ਕਈ ਫੁੱਟ ਤੱਕ ਤੇ ਕਈ ਮੀਟਰ ਤੱਕ ਅੰਦਰ ਜਿਹੜਾ ਆ ਪਾਣੀ ਆ ਉਹ ਪਹੁੰਚਾ ਦਿੰਦਾ ਹੈ, ਜਿਸ ਕਰਕੇ ਲੋਕਾਂ ਦੇ ਮਰਨ ਦੀ ਵੀ ਸੰਭਾਵਨਾਵਾਂ ਰਹਿੰਦੀਆਂ ਤੇ ਪ੍ਰਾਪਰਟੀ ਨੂੰ ਵੀ ਨੁਕਸਾਨ ਜਿਹੜਾ ਉਹ ਨਾਲ ਦੇ ਨਾਲ ਹੁੰਦਾ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਆ ਉਹ ਸਾਰੇ ਜਾਣੇ ਉੱਧਰ ਨੂੰ ਹੀ ਨਜ਼ਰਾਂ ਲਗਾ ਕੇ ਬੈਠੇ ਆ। ਡਿਸੈਂਟਿਸ ਹੋਣਾ ਨੇ ਕਿਹਾ ਆ ਵੀ ਇਹ ਬਹੁਤ ਟ੍ਰੈਜਿਕ ਇਵੈਂਟ ਜਿਹੜਾ ਉਹ ਹੋਣ ਜਾ ਰਿਹਾ। ਸੋ ਮਤਲਬ ਇਹ ਆਊਗਾ ਹੀ ਆਊਗਾ, ਹਰੀਕੇਨ ਐਨ ਜਿਹੜਾ ਆ ਇਸਨੇ ਆਉਣਾ ਹੀ ਆ ਤੇ ਇਹ ਸੰਭਾਵਨਾਵਾਂ ਜਿਹੜੀਆਂ ਇਹ ਮਾੜੀਆਂ ਬਣਦੀਆਂ ਜਾ ਰਹੀਆਂ। ਹਰੀਕੇਨਸ ਦੇ ਨਾਮ ਰੱਖਣ ਦੇ ਬਾਰੇ ਹਰਜੋਤ ਸਿੰਘ ਜੀ ਮੈਂ ਕੱਲ ਪੜ੍ਹ ਰਿਹਾ ਸੀ, ਇਹਨਾਂ ਦੀ ਲਿਸਟ ਹੁੰਦੀ ਆ 7-8 ਰੋਟੇਟਿੰਗ ਲਿਸਟ ਨੇ ਜਿਨ੍ਹਾਂ ਦੇ ਨਾਮ ਬਾਰ-ਬਾਰ ਬਦਲਦੇ ਜਾਂਦੇ ਆ। ਕਈ ਵਾਰੀ ਕੋਈ ਇੰਨੀ ਕੁ ਜ਼ਿਆਦਾ ਤਬਾਹੀ ਮਚਾ ਕੇ ਹਰੀਕੇਨ ਚਲੇ ਜਾਂਦਾ ਉਸ ਨਾਮ ਨੂੰ ਮੁੜ ਦੁਬਾਰਾ ਨਹੀਂ ਵਰਤਿਆ ਜਾਂਦਾ, ਜਿੱਦਾਂ ਹਰੀਕੇਨ ਕੈਟਰੀਨਾ ਜਿਹੜਾ ਉਹ ਦੇਖਿਆ ਸੀਗਾ। ਸੋ ਆਈ ਨਾਮ ਦੇ ਜਿਹੜੇ ਹਰੀਕੇਨ ਆ ਉਹ ਵੀ ਬੜੇ ਮਾਰੂ ਜਿਹੜੇ ਉਹ ਰਹੇ ਆ ਤੇ ਕਹਿੰਦੇ ਆ ਵੀ ਇਹ ਵੀ ਜਿਹੜਾ ਹਰੀਕੇਨ ਐਨ ਆ ਉਸ ਪਾਸੇ ਉਹਦੀ ਕੈਟਾਗਰੀ ਵੱਲ ਨੂੰ ਇਹ ਵੱਧ ਰਿਹਾ ਆ ਤੇ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਉਹ ਕਰ ਸਕਦਾ ਆ। ਸੋ ਭਾਈ ਜਿਨ੍ਹਾਂ ਦੇ ਵੀ ਸੱਜਣ ਸਨੇਹੀ ਉੱਧਰ ਰਹਿੰਦੇ ਨੇ ਉਹਨਾਂ ਦਾ ਹਾਲ ਚਾਲ ਜਿਹੜਾ ਉਹ ਪੁੱਛੋ ਤੇ ਉਹਨਾਂ ਨੂੰ ਜਿਹੜਾ ਇਹ ਜ਼ਰੂਰ ਕਹੋ ਵੀ ਭਾਈ ਆਪਣੀ ਜੇ ਇਵੈਕੂਏਸ਼ਨ ਦੇ ਆਰਡਰ ਆ ਤਾਂ ਤੁਸੀਂ ਉੱਥੋਂ ਜ਼ਰੂਰ ਜਿਹੜਾ ਜਾਓ। ਕਈਆਂ ਦੇ ਪਰਿਵਾਰ ਦੇ ਵਿੱਚ ਨਵ ਜਨਮੇ ਬੱਚਿਆਂ ਦਾ ਐਂਟਰੀ ਹੋਈ ਹੁੰਦੀ ਆ, ਕੋਈ ਮੂਵ ਹੋਇਆ ਹੁੰਦਾ ਹੈ, ਕੋਈ ਕੁਛ ਹੋਇਆ ਹੁੰਦਾ ਹੈ, ਪਤਾ ਨਹੀਂ ਹੁੰਦਾ ਕਿੱਦਾਂ ਆ। ਆਪਣੇ ਨੇਬਰਸ ਦਾ ਭਾਈ ਜ਼ਰੂਰ ਧਿਆਨ ਰੱਖੋ, ਉਹਨਾਂ ਨੂੰ ਵੀ ਦੇਖੋ ਵੀ ਉਹ ਵੀ ਸਾਰੇ ਠੀਕ ਨੇ, ਸੁਰੱਖਿਅਤ ਨੇ। ਆਪਾਂ ਇੱਥੇ ਦੇਖਿਆ ਸੀ ਹਰਜੋਤ ਸਿੰਘ ਜੀ ਜਦੋਂ ਔਰੋਵਿਲ ਡੈਮ ਟੁੱਟਣ ਦੀ ਸੰਭਾਵਨਾ ਬਣੀ ਸੀਗੀ, ਕਈ ਕਹਿ ਰਹੇ ਸੀ ਕੋਈ ਨਹੀਂ ਪਾਣੀ ਨੂੰ ਆਉਣ ਨੂੰ ਤਾਂ ਅੱਧਾ ਘੰਟਾ ਲੱਗਣਾ, ਆਪਾਂ ਨਿਕਲ ਜਾਵਾਂਗੇ, ਪਰ ਇੱਦਾਂ ਹੁੰਦਾ ਨਹੀਂ ਹੁੰਦਾ। ਸੋ ਸਮੇਂ ਰਹਿੰਦੇ ਹੋਏ ਜਿਹੜਾ ਵੀ ਤੁਸੀਂ ਫੈਸਲਾ ਇਹੋ ਜਿਹੇ ਮੌਕਿਆਂ ਦੇ ਉੱਤੇ ਕਰਨਾ ਹੈ ਵੀ ਉਹ ਤੁਸੀਂ ਕੀਤਾ ਜਾਵੇ। 2.5 ਮਿਲੀਅਨ ਦੇ ਕਰੀਬ ਲੋਕਾਂ ਨੂੰ ਮੈਂਡੇਟਰੀ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਆ ਫਲੋਰੀਡਾ ਦੇ ਗਵਰਨਰ ਰੌਨ ਡੀ ਸੈਂਟਿਸ ਵੱਲੋਂ। ਸੋ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਖਾਸ ਕਰਕੇ ਟਰੱਕਰਸ, ਜੇ ਤੁਸੀਂ ਫਲੋਰੀਡਾ ਵੱਲ ਜਾ ਰਹੇ ਆ ਪਲੀਜ਼ ਮੇਕ ਸ਼ੋਰ ਕਰੋ ਕਿ ਉੱਧਰ ਨਾ ਜਾਓ ਜਿੱਧਰ ਇਹ ਤੂਫਾਨ ਆ ਰਿਹਾ ਹੈਗਾ। ਹਰੀਕੇਨ ਆਇਨ ਦੀ ਜੋ ਆਈਵਾਲ ਆ ਉਹ ਕਹਿੰਦੇ ਸੈਨੀਵਲ ਤੇ ਕੈਪਟਿਵਾ ਜੋ ਆਈਲੈਂਡਸ ਆ
ਉੱਥੇ ਤੱਕ ਪਹੁੰਚ ਚੁੱਕੀ ਹੈਗੀ ਆ। ਪਬਲਿਕ ਲਾਈਵ ਸਟ੍ਰੀਮਸ ਲਾਈਆਂ ਆ, ਕਈ ਕੈਮਰੇ ਲਾਏ ਆ, ਕਈ ਹੋਟਲਾਂ ਦੇ ਬਾਹਰ ਲਾਏ ਆ। ਉਹਨਾਂ ਤੋਂ ਇਹ ਇੰਪੈਕਟ ਦਾ ਪਤਾ ਲੱਗ ਰਿਹਾ ਵੀ ਬਹੁਤ ਹੀ ਜ਼ਿਆਦਾ ਖਤਰਨਾਕ ਆ। ਫਾਈਨਲੀ ਅੱਜ ਫਲੋਰੀਡਾ ਦੇ ਗਵਰਨਰ ਡਿਸੈਂਟਿਸ ਨੇ ਇਹ ਕਿਹਾ, ਭਾਈ ਹੁਣ ਜਿਹੜੇ ਨਿਕਲ ਗਏ ਸੀ ਨਿਕਲ ਗਏ, ਹੁਣ ਘਰਾਂ ਤੋਂ ਬਾਹਰ ਨਾ ਨਿਕਲੋ, ਨਹੀਂ ਤਾਂ ਰਸਤੇ ਦੇ ਵਿੱਚ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਆ। ਸੜਕਾਂ ਵੀ ਪਾਣੀ 'ਚ ਬਹੁਤ ਡੁੱਬੀਆਂ ਹੋਈਆਂ ਹੈਗੀਆਂ। ਤੁਸੀਂ ਦੱਸਿਆ ਹੀ ਆ ਵੀ ਗਵਰਨਰ ਨੇ ਕਿਹਾ ਇੱਕ ਮੇਜਰ ਈਵੈਂਟ ਬਹੁਤ ਹੀ ਜ਼ਿਆਦਾ ਖਤਰਨਾਕ ਆ। 48 ਘੰਟੇ ਫਲੋਰੀਡਾ ਦੇ ਲਈ ਬੜੇ ਇਸ ਟਾਈਮ ਖਤਰਨਾਕ ਬਣੇ ਹੋਏ ਹੈਗੇ ਆ। ਸੋ 155 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਜਿੱਥੇ ਹਵਾਵਾਂ ਚੱਲਦੀਆਂ ਹੋਣ, ਤੁਸੀਂ ਹਿਸਾਬ ਲਾ ਲਓ ਵੀ ਉੱਥੇ ਕਾਰਾਂ ਦਾ, ਟਰੱਕਾਂ ਦਾ ਜਾਂ ਹੋਰ ਕੀ ਹਾਲ ਹੋਊਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਲੋਕਾਂ ਦੀਆਂ ਛੱਤਾਂ ਜਿਹੜੀਆਂ ਉੱਡ ਜਾਂਦੀਆਂ ਹੈਗੀਆਂ। ਤੇ ਇਸੇ ਕਰਕੇ ਉਸ ਏਰੀਏ ਦੇ ਵਿੱਚ ਬੇਸਮੈਂਟ ਬਣੀਆਂ ਹੋਈਆਂ, ਲੋਕ ਬੇਸਮੈਂਟਾਂ ਦੇ ਵਿੱਚ ਵੜ ਜਾਣ। ਹੂੰ। ਪਰ ਜੇ ਪਾਣੀ ਇੰਨਾ ਜ਼ਿਆਦਾ ਆ ਜਾਏ, ਪਾਣੀ ਬੇਸਮੈਂਟਾਂ 'ਚ ਚਲ ਜਾਏ, ਫਿਰ ਹੋਰ ਵੀ ਜ਼ਿਆਦਾ ਜਿਹੜਾ ਖਤਰਨਾਕ ਹੈਗਾ ਆ। ਫੀਮਾ ਨੇ 3.7 ਮਿਲੀਅਨ ਮੀਲ ਤੇ 3.5 ਮਿਲੀਅਨ ਲੀਟਰਸ ਆਫ ਵਾਟਰ ਲੈਂਡਫਾਲ ਤੋਂ ਪਹਿਲਾਂ ਲੋਕਾਂ ਨੂੰ ਡਿਲੀਵਰ ਕੀਤਾ ਆ। 300 ਦੇ ਕਰੀਬ ਐਕਸਟਰਾ ਐਂਬੂਲੈਂਸਿਸ ਪ੍ਰੋਵਾਈਡ ਕੀਤੀਆਂ ਗਈਆਂ ਆ। ਕੱਲ੍ਹ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾਂ ਨੇ ਫਲੋਰੀਡਾ ਦੇ ਗਵਰਨਰ ਦੇ ਨਾਲ ਗੱਲਬਾਤ ਕੀਤੀ ਸੀ ਵੀ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਆ ਉਹ ਉਹਨਾਂ ਨੂੰ ਦੇਣ ਦੇ ਲਈ ਤਿਆਰ। ਬਿਲਕੁਲ। ਸੋ ਕਹਿੰਦੇ ਵੀ ਹਰੀਕੇਨ ਦੇ ਕਰਕੇ ਟੈਂਪਾ ਦੇ ਬੀਚਿਸ ਦੇ ਉੱਤੇ ਪਾਣੀ ਆਲਰੇਡੀ ਰਿਸੀਡ ਕਰ ਗਿਆ ਆ। ਵੀ ਪਾਣੀ ਹਰੀਕੇਨ ਦੇ ਵਿੱਚ ਇੰਨਾ ਕੁ ਇਕੱਠਾ ਹੋ ਗਿਆ, ਜਦੋਂ ਲੈਂਡਫਾਲ ਉਸਨੇ ਕਰਨੀ ਆ ਤੇ ਤਾਬੜਤੋੜ ਜਿਹੜਾ ਪਾਣੀ ਆ ਉੱਥੇ ਵਰਨਾ ਆ ਤੇ ਸਟਾਰਮ ਸਰਜ ਜਿਹੜੀ ਉਹ ਆਉਣੀ ਆ। 5000 ਫਲੋਰੀਡਾ ਦੇ ਨੈਸ਼ਨਲ ਗਾਰਡ ਮੈਂਬਰਸ ਤੇ 2000 ਉਸਦੇ ਜਿਹੜੇ ਗਵਾਂਢੀ ਸੂਬਿਆਂ ਦੇ ਜਿਹੜੇ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਐਕਟੀਵੇਟ ਕੀਤਾ ਗਿਆ ਆ ਇਸ ਪੂਰੇ ਮਾਮਲੇ 'ਚ ਮਦਦ ਕਰਨ ਦੇ ਲਈ। ਨੈਸ਼ਨਲ ਇਲੈਕਟ੍ਰਿਕ ਸਿਸਟਮ ਕਹਿੰਦੇ ਆ ਵੀ ਇਸ ਦੇ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਣ ਜਾ ਰਿਹਾ ਆ। ਇਲੈਕਟ੍ਰਿਸਿਟੀ ਗ੍ਰਿਡ ਜਦੋਂ ਹਰੀਕੇਨ ਆਉਂਦਾ ਉਹ ਟੁੱਟਦੀ ਆ, ਨੁਕਸਾਨ ਹੁੰਦਾ ਹੀ ਹੁੰਦਾ ਆ। ਕਹਿੰਦੇ ਵੀ ਉਸ ਨੂੰ ਰਿਪੇਅਰ ਕਰਨ ਦੇ ਲਈ ਆਲਰੇਡੀ ਤਿਆਰੀਆਂ ਜਿਹੜੀਆਂ ਉਹ ਵਿੱਢੀਆਂ ਜਾ ਰਹੀਆਂ। ਜੀ, ਸੋ ਬਿਲਕੁਲ ਇਸੇ ਤਰ੍ਹਾਂ ਜੇ ਦੱਸਦੇ ਜਾਈਏ ਫਲੋਰੀਡਾ ਦੇ ਲਗਭਗ ਕੀ ਵੈਸਟ ਏਅਰਪੋਰਟ ਜੋ ਆ ਉਹ ਟੈਂਪਾ ਦੇ ਵਿੱਚ ਵੀ ਤੇ ਔਰਲਾਂਡੋ ਦੇ ਵਿੱਚ ਸਾਰੇ ਏਅਰਪੋਰਟ ਇਸ ਟਾਈਮ ਕਲੋਜ਼ ਕਰ ਦਿੱਤੇ ਗਏ ਆ। ਕਿਸੇ ਤਰ੍ਹਾਂ ਦੀ ਵੀ ਫਲਾਈਟਸ ਨਹੀਂ ਜਾਂਦੀ। ਪਹਿਲਾਂ ਕਮਰਸ਼ੀਅਲ ਕੁਝ ਜਾਂਦੀਆਂ ਸੀਆਂ, ਉਹ ਵੀ ਅੱਜ ਸਵੇਰੇ ਔਰਲੈਂਡੋ ਦੇ 10:30 ਵਜੇ ਦੇ ਸਮੇਂ ਦੇ ਮੁਤਾਬਕ ਬੰਦ ਕਰ ਦਿੱਤੀਆਂ ਗਈਆਂ ਆ। ਕੀ ਵੈਸਟ ਇਲਾਕਾ ਜਿਹੜਾ ਹਰਜੋਤ ਸਿੰਘ ਜੀ ਫਲੋਰੀਡਾ ਦਾ ਜਿਹੜਾ ਸਭ ਤੋਂ ਸਦਰਨ ਮੋਸਟ ਆ, ਕਿਊਬਾ ਦੇ ਸਭ ਤੋਂ ਨਜ਼ਦੀਕ ਜਿਹੜਾ ਇਲਾਕਾ ਮੰਨਿਆ ਜਾਂਦਾ ਆ। ਮੈਂ ਦੇਖ ਰਿਹਾ ਵੀ ਉੱਥੇ ਲੋਕ ਵੀਡੀਓ ਬਣਾਉਣ ਦੇ ਲਈ ਪਹੁੰਚੇ ਆ, ਛੱਲਾਂ ਦੇ ਮੋਹਰੇ ਜਿਹੜੇ ਉਹ ਜਾ ਕੇ। ਜੀ, ਨੈਸ਼ਨਲ ਵੈਦਰ ਟੈਂਟ ਲਾਏ ਹੋਏ ਛੋਟੇ-ਛੋਟੇ ਜਿਹੇ। ਟੈਂਟ ਲਾਏ ਹੋਏ ਆ। ਜੀ, ਨੈਸ਼ਨਲ ਵੈਦਰ ਸਰਵਿਸ ਨੇ ਇਹ ਚੇਤਾਵਨੀ ਦਿੱਤੀ ਆ ਵੀ 90% ਜਿਹੜੀਆਂ ਮੌਤਾਂ ਦਾ ਕਾਰਨ ਪਾਣੀ ਹੁੰਦਾ ਆ। ਜੀ। ਜਦੋਂ ਹਰੀਕੇਨ ਜਿਹੜਾ ਉਹ ਇਸ ਦੇ ਵਿੱਚ ਆਉਂਦਾ ਆ ਵੀ ਫਲੱਡਿੰਗ ਦੇ ਨਾਲ ਲੋਕਾਂ ਦੀਆਂ ਮੌਤਾਂ ਬਹੁਤ ਜ਼ਿਆਦਾ ਜਿਹੜੀਆਂ ਹੁੰਦੀਆਂ ਆ। ਸੋ ਇਹ ਜਿਹੜਾ ਆ ਨਾ ਵੀ ਧਿਆਨ ਰੱਖਣਾ ਚਾਹੀਦਾ। ਇਸ ਤੋਂ ਪਹਿਲਾਂ ਇਸੇ ਪਾਥ ਦੇ ਉੱਤੇ ਇੱਕ ਹਰੀਕੇਨ ਚਾਰਲੀ ਆਇਆ ਸੀ ਕਈ ਵਾਰੀ ਪਹਿਲਾਂ। ਕਹਿੰਦੇ ਵੀ ਤਕਰੀਬਨ ਪਾਥ ਉਹਦਾ ਐ ਸਿਮਿਲਰ ਹੈਗਾ। 2004 ਦੇ ਵਿੱਚ ਉਦੋਂ ਫਲੋਰੀਡਾ ਦੇ ਵਿੱਚ ਆਇਆ ਸੀ। ਕਹਿੰਦੇ ਰਾਹ ਸੇਮ ਆ ਪਰ ਇਹ ਚੌੜਾ ਜ਼ਿਆਦਾ ਆ ਤੇ ਹੌਲੀ ਲੰਘਣਾ ਆ। ਸੋ ਇਹਦਾ ਮਤਲਬ ਜ਼ਿਆਦਾ ਨੁਕਸਾਨ ਜਿਹੜਾ ਉਹ ਕਰ ਸਕਦਾ ਆ। ਸੋ ਬਹੁਤ ਸਾਰੇ ਬਜ਼ੁਰਗ ਇਸ ਚੀਜ਼ ਦੇ ਵਿੱਚ ਪੀੜਤ ਜਿਹੜੇ ਉਹ ਹੋ ਜਾਂਦੇ ਆ। ਸੋ ਕੁਦਰਤੀ ਆਫ਼ਤ ਇਸ ਟਾਈਮ ਫਲੋਰੀਡਾ ਦੇ ਵਿੱਚ ਆ ਰਹੀ ਆ ਤੇ ਇਹਨਾਂ ਨੂੰ ਪੂਰੇ ਅਮਰੀਕਾ ਦੀ ਇਸ ਟਾਈਮ ਆਪਾਂ ਕਹਿ ਸਕਦੇ ਹਾਂ ਵੀ ਭਾਈ ਸਾਥ ਦੀ ਜਿਹੜੀ ਉਹ ਜ਼ਰੂਰਤ ਆ। ਅਰਦਾਸਾਂ 'ਚ, ਦੁਆਵਾਂ 'ਚ ਉਹਨਾਂ ਨੂੰ ਜਿਹੜਾ ਉਹ ਰੱਖੋ ਵੀ ਭਾਈ ਬਚਾਅ ਜਿਹੜਾ ਉਹ ਵੱਧ ਤੋਂ ਵੱਧ ਹੋਵੇ ਤੇ ਬਾਕੀ ਇਨਫਰਾਸਟਰਕਚਰ ਦੇ ਤੌਰ ਦੇ ਉੱਤੇ ਟਰਾਈ ਜਿਹੜੀ ਆ ਉਹ ਚੱਲ ਰਹੀ ਆ ਫੈਡਰਲ ਲੈਵਲ ਦੇ ਉੱਤੇ ਵੀ ਤੇ ਸਟੇਟ ਲੈਵਲ ਦੇ ਉੱਤੇ ਵੀ ਭਾਈ ਇਸ ਨੂੰ ਜਿਹੜਾ ਉਹ ਸਮੇਂ ਸਿਰ ਮੌਕੇ ਤੇ ਜਿਹੜਾ ਉਹ ਸਾਂਭਿਆ ਜਾ ਸਕੇ। ਫਲੋਰੀਡਾ ਦੇ ਵਿੱਚ ਇੱਕ ਬਹੁਤ ਵੱਡਾ ਬ੍ਰਿਜ ਹੈਗਾ, ਸਕਾਈਵੇ ਬ੍ਰਿਜ, ਜੋ ਕਿ ਟੈਂਪਾ ਵੇ ਨੂੰ ਕਨੈਕਟ ਕਰਦਾ ਸੇਂਟ ਪੀਟਰਸਬਰਗ ਟੂ ਟੇਰਾਸੀਆ ਕਰਕੇ। ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਸਮੁੰਦਰ ਦੇ ਉੱਪਰ ਦੀ ਜਾਂਦਾ। ਕਹਿੰਦੇ ਉੱਥੇ ਦਿਸਦਾ ਕੁਛ ਨਹੀਂ ਇਸ ਟਾਈਮ, ਇੰਨਾ ਜ਼ਿਆਦਾ ਜਿਹੜੀ ਹਵਾ ਆ ਤੇਜ਼ ਚੱਲ ਰਹੀ ਹੈ। 1 ਲੱਖ ਤੋਂ ਵੱਧ ਆਲਰੇਡੀ ਲੋਕਾਂ ਦੀ ਬਿਜਲੀ ਜਾ ਚੁੱਕੀ ਆ ਫਲੋਰੀਡਾ ਦੇ ਵਿੱਚ। 1,04,000 ਐਗਜ਼ੈਕਟਲੀ ਨੰਬਰ। ਸੋ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ ਖਬਰਾਂ ਦੀ ਸ਼ੁਰੂਆਤ ਦੇ ਦੌਰਾਨ ਵੀ ਇਹ ਹਰੀਕੇਨ ਕੈਟਾਗਰੀ 5 ਹੋ ਸਕਦਾ ਹੈ, ਹੋ ਜਾਣਾ ਆ। ਕੈਟਾਗਰੀ 4 ਤਾਂ ਆਲਰੇਡੀ ਆ। ਸੋ ਕੈਟਾਗਰੀ 5 ਜੋ ਹੁੰਦੀ ਆ ਉਹ ਇੱਕ ਤਰ੍ਹਾਂ ਨਾਲ ਤਬਾਹੀ ਵਾਲਾ ਇਹ ਹਰੀਕੇਨ ਹੁੰਦਾ ਹੈ।
ਜੀ, ਬਿਲਕੁਲ। ਅਜੇ ਕੱਲ੍ਹ ਅੱਜ ਸ਼ਾਮ ਜਾਂ ਕੱਲ੍ਹ ਤੱਕ ਇਸ ਦੇ ਲੈਂਡਫਾਲ ਦੀਆਂ ਕਿਆਸ ਰਹੀਆਂ ਨੇ ਤੇ ਭਾਈ ਉਸ ਤੋਂ ਪਹਿਲਾਂ ਜਿੰਨੇ ਲੋਕਾਂ ਨੂੰ ਉੱਥੋਂ ਕੱਢਿਆ ਜਾ ਸਕਦਾ, ਕੱਢਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਲਗਾਤਾਰ ਚੱਲ ਰਹੀਆਂ।